Viewers, welcome back in our program. ਰੂਹ ਦੀ ਖੁਰਾਕ ਗੁਰਬਾਣੀ ਵਿਚਾਰ ਸਿਆਸੀ ਇਸ਼ੂਜ਼ ਤੋਂ ਬਾਅਦ ਹੁਣ ਆਪਾਂ ਗੁਰਬਾਣੀ ਵਿਚਾਰ ਡਾਕਟਰ ਸਾਹਿਬ ਕੋਲ ਸੁਣਦੇ ਹਾਂ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਅਸੀਂ ਮਾਜ਼ਰਤ ਚਾਹੁੰਦੇ ਹਾਂ ਕਿ ਪਿਛਲੇ ਸੈਗਮੈਂਟ 'ਚ ਜਿੱਥੇ ਅਸੀਂ ਕਸ਼ਮੀਰ ਦਾ ਜ਼ਿਕਰ ਕੀਤਾ ਉੱਥੇ ਟੈਕਨੀਕਲ ਟੀਮ ਦੀ ਗਲਤੀ ਨਾਲ ਜਿਹੜਾ ਭਾਰਤੀ ਨਕਸ਼ਾ ਹੈ ਜੰਮੂ ਕਸ਼ਮੀਰ ਜਿਹਦੇ 'ਚ ਉਹਨਾਂ ਨੇ ਪਾਕਿਸਤਾਨੀ ਆਜ਼ਾਦ ਕਸ਼ਮੀਰ ਨੂੰ ਜਿਹੜਾ ਪਾਕਿਸਤਾਨ ਆਕੂਪਾਈਡ ਕਸ਼ਮੀਰ ਕਿਹਾ ਉਹ ਬੈਕਗਰਾਉਂਡ 'ਚ ਚੱਲਿਆ। ਅਸੀਂ ਇਸ ਦੀ ਮਾਫੀ ਚਾਹੁੰਦੇ ਹਾਂ ਔਰ ਅਸੀਂ ਇਸ ਗੱਲ ਨੂੰ ਯਕੀਨੀ ਬਣਾਵਾਂਗੇ ਕਿ ਫਿਊਚਰ ਦੇ ਵਿੱਚ ਇਸ ਕਿਸਮ ਦੀ ਗਲਤੀ ਇਹ ਨਾ ਕਰਨ। ਜਿਵੇਂ ਪੰਜਵੇਂ ਪਾਤਸ਼ਾਹ ਦਾ ਆਸਾ ਰਾਗ ਦਾ ਸ਼ਬਦ ਇਸ ਵਿਚਾਰ ਦੇ ਲਈ ਅਸੀਂ ਅੱਜ ਚੁਣਿਆ ਔਰ ਜਿਵੇਂ ਰਹਾਉ ਦੀ ਤੁਕ ਸੈਂਟਰ ਨੁਕਤਾ ਹੁੰਦਾ ਕਿ ਉਹ ਵਾਹਿਗੁਰੂ ਜਿਸ ਦੇ ਨਾਲ ਅਸੀਂ ਜੁੜੇ ਹੋਏ ਹਾਂ ਜਾਂ ਸਾਡਾ ਜੁੜਨਾ ਬਣਦਾ ਹੈ ਜੇ ਜ਼ਿੰਦਗੀ ਦੇ ਵਿੱਚ ਅਸੀਂ ਸੁੱਖ ਆਰਾਮ ਅਮਨ ਔਰ ਟ੍ਰੈਂਕੁਇਲਿਟੀ ਚਾਹੁੰਦੇ ਉਹ ਹਮੇਸ਼ਾ ਹੀ ਜਿਹੜਾ ਰਹਿਣ ਵਾਲਾ ਹੈ ਉਸ ਦੇ ਤੁਹਾਡੇ ਜੀਵਨ ਦਾ ਸਹਾਰਾ ਬਣਨ ਦੇ ਨਾਲ ਤੁਹਾਡੇ ਅੰਦਰ ਇੱਕ ਬੇਪਰਵਾਹੀ ਆ ਜਾਂਦੀ ਹੈ। ਖਿਜ ਈਰਖਾ ਸਭ ਖਤਮ ਹੋ ਜਾਂਦੀ ਹੈ ਔਰ ਆਸਾ ਮਹੱਲਾ ਪੰਜਵੇਂ ਪਾਤਸ਼ਾਹ ਦਾ ਇਹ ਸ਼ਬਦ ਹੈ, ਨਿਕਟ ਜੀ ਕੈ ਸਦ ਹੀ ਸੰਗਾ ਕੁਦਰਤ ਵਰਤੈ ਰੂਪ ਔਰ ਰੰਗਾ ਕਰਹਿ ਨਾ ਝੂਰੈ ਨਾ ਮਨ ਰੋਵਣ ਹਾਰ ਅਵਿਨਾਸੀ ਅਵਗਤ ਅਗੋਚਰ ਸਦਾ ਸਲਾਮਤ ਖਸਮ ਹਮਾਰਾ ਰਹਾਓ। ਸੋ ਜ਼ਾਹਰ ਹੈ ਕਿ ਕਰਹਿ ਹੁੰਦਾ ਖਿਜੜਾ ਕਿ ਉਹ ਵਾਹਿਗੁਰੂ ਖਿਜਦਾ ਨਹੀਂ ਹੈ ਕਿਸੇ ਤੇ। ਅਸੀਂ ਜਿੰਨੇ ਮਰਜ਼ੀ ਗੁਨਾਹ ਵੀ ਕਰੀਏ ਮੁਆਫੀ ਕਰਦਾ ਹੈ, ਬਖਸ਼ੰਦ ਵੀ ਹੈ ਔਰ ਉਹ ਹਮੇਸ਼ਾ ਹੀ ਚੀਅਰਫੁਲ ਹੈ। ਅਸੀਂ ਤਾਂ ਸਾਡੇ ਤਾਂ ਮੂਡ ਸਵਿੰਗ ਹੁੰਦੇ ਨੇ, ਕੋਈ ਚੰਗੀ ਗੱਲ ਹੋ ਗਈ ਨਿੱਕੀ ਜਿਹੀ ਤਾਂ ਖੁਸ਼ ਹੋ ਗਏ, ਨਹੀਂ ਹੋਇਆ ਤੇ ਜਿਹੜਾ ਉਹ ਸ਼ਿਕਾਇਤ ਵੀ ਕਰਦੇ ਹੈ, ਖਿਜਦੇ ਵੀ ਹੈ, ਸੜਦੇ ਵੀ ਹੈ, ਕਰੁੰਝਦੇ ਵੀ ਹੈ, ਭੁੱਜਦੇ ਵੀ ਹੈ ਤੇ ਜੇ ਕੋਈ ਚੰਗਾ ਨਾ ਵਾਪਰੇ ਫਿਰ ਝੂਰਦੇ ਵੀ ਹੈ। ਸੋ ਗੁਰੂ ਸਾਹਿਬ ਨੇ ਫਰਮਾਇਆ ਕਿ ਕਰਹਿ ਨਾ ਝੂਰੇ, ਕਿ ਨਾ ਉਹ ਵਾਹਿਗੁਰੂ ਕਰਹਿੰਦਾ ਨਾ ਹੀ ਖਿਜਦਾ ਨਾ ਹੀ ਝੂਰਦਾ ਨਾ ਮਨ ਰੋਵਣ ਹਾਰਾ ਕਿ ਜੇ ਉਹ ਰੋਂਦਾ ਵੀ ਨਹੀਂ ਹੈ। ਅਵਿਨਾਸੀ ਅਵਿਨਾਸੀ ਹੁੰਦਾ ਵਿਨਾਸ਼ ਡਿਸਟਰਕਸ਼ਨ ਨੂੰ ਕਹਿੰਦੇ ਨੇ, ਉਹ ਜਿਹਦਾ ਐਂਡ ਨਾ ਹੋਏ। ਸਾਡਾ ਤਾਂ ਵਿਨਾਸ਼ ਹੋਣਾ ਅਲਟੀਮੇਟਲੀ ਕਿ ਜੋ ਦੇਹ ਹੈ ਬਾਡੀ ਹੈ ਇਹਨੇ ਡਿਸਟਰੋਏ ਹੋਣਾ। ਅਵਗਤ ਹੈ ਜਿਹੜਾ ਨਜ਼ਰ ਨਹੀਂ ਆਉਂਦਾ, ਅਦ੍ਰਿਸ਼ਟ ਹੈ ਸਾਰੇ ਪਾਸੇ ਓਮਨੀ ਪ੍ਰੈਜ਼ੈਂਟ ਹੈ ਔਰ ਅਗੋਚਰ ਕਿ ਜਿਸ ਨੂੰ ਤੁਸੀਂ ਤੁਹਾਡੀਆਂ ਗਿਆਨ ਇੰਦਰੀਆਂ ਜਿਹੜੀਆਂ ਨੇ ਬਾਡੀ ਦੀਆਂ ਉਹ ਉਹਨੂੰ ਫੜ ਨਹੀਂ ਸਕਦੀਆਂ, ਉਸ ਦੇ ਉੱਤੇ ਪਹੁੰਚ ਨਹੀਂ ਹੈ। ਸਦਾ ਸਲਾਮਤ ਖਸਮ ਹਮਾਰਾ, ਸਾਡਾ ਜਿਹੜਾ ਮਾਲਕ ਹੈ ਉਹ ਹਮੇਸ਼ਾ ਰਹਿਣ ਵਾਲਾ ਹੈ, ਸਲਾਮਤ ਹੈ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਔਰ ਉਹ ਕਿਤੇ ਦੂਰ ਨਹੀਂ ਹੈ, ਬਿਗਨਿੰਗ ਹੀ ਹੈ। ਨਿਕਟ ਜੀ ਕੈ ਸਦ ਹੀ ਸੰਗਾ, ਉਹ ਤੁਹਾਡੇ ਅੰਦਰ ਤੁਹਾਡੇ ਨਾਲ ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਉਹ ਕਿਤੇ ਨਹੀਂ ਗਿਆ ਹੋਇਆ। ਕੁਦਰਤ ਵਰਤੈ ਰੂਪ ਔਰ ਰੰਗਾ, ਕਿ ਚਾਰ ਚਫੇਰੇ ਜੋ ਕੁਝ ਵਾਪਰ ਰਿਹਾ ਹੈ ਇਹੀ ਉਹਦੀ ਕੁਦਰਤ ਹੈ। ਹੁਣ ਤੁਸੀਂ ਇਹ ਪੁੱਛਣਾ ਹੈ ਕਿ ਰੱਬ ਦਾ ਰੰਗ ਕਿਹੜਾ ਹੈ, ਕਾਲਾ ਹੈ, ਚਿੱਟਾ ਹੈ, ਪੀਲਾ ਹੈ, ਪਰ ਉਹਦੀ ਕੁਦਰਤ 'ਚ ਤੁਸੀਂ ਦੇਖ ਰਹੇ ਹੋ ਕਿ ਭਾਈ ਨਾਨਕ ਕਰਤੇ ਕੇ ਕੀਤੇ ਵੇਸ, 6 ਮੌਸਮ ਜਦੋਂ ਬਦਲਦੇ ਨੇ, ਬਹਾਰ ਵੀ ਹੈ, ਪਤ ਇਹ ਮਾਨੋ ਕੱਪੜੇ ਹੀ ਨੇ। ਜਦੋਂ ਤੁਸੀਂ ਦੇਖਦੇ ਹੋ ਕਿ ਬਈ ਜਦੋਂ ਪੀਲੀ ਬਸੰਤ ਦਾ ਜ਼ਿਕਰ ਹੁੰਦਾ ਹੈ, ਸਰੋਂ ਹੈ ਤੇ ਚਾਰ ਚਫੇਰੇ ਮਾਨੋ ਨੇ ਪੀਲੇ ਕੱਪੜੇ ਪਾਏ ਹੋਏ ਨੇ। ਜਦੋਂ ਹੁਣ ਗ੍ਰੀਨ ਹੈ ਪੱਤੇ ਜਦੋਂ ਨੇ ਨਿਕਲਦੇ ਨੇ ਖਰੂਮ ਦਾ ਮਾਨੋ ਉਸ ਨੇ ਜਿਹੜਾ ਇੱਕ ਗ੍ਰੀਨ ਪਹਿਰਾਵਾ ਪਹਿਨਿਆ ਹੋਇਆ ਚਾਰ ਚਫੇਰੇ ਉਹ ਸਬਜ਼ ਹੈ, ਉਸ ਤੋਂ ਹੀ ਅਸੀਂ ਸਰ ਸਬਜ਼ ਕਹਿੰਦੇ। ਸੋ ਇਹੀ ਗੁਰੂ ਸਾਹਿਬ ਨੇ ਫਰਮਾਇਆ ਰੂਪ ਕੁਦਰਤ ਵਰਤੈ ਰੂਪ ਔਰ ਰੰਗਾ, ਉਸ ਦੀ ਕੁਦਰਤ ਚੋਂ ਹੀ ਉਸ ਦਾ ਰੂਪ ਵੀ ਔਰ ਰੰਗ ਵੀ ਤੁਸੀਂ ਦੇਖਦੇ ਹੋ। ਤੇਰੇ ਦਾਸਰੇ ਕੋ ਕਿਸ ਕੀ ਕਾਣ ਜਿਸ ਕੀ ਮੀਰਾ ਰਾਖੈ ਆਣ, ਮੀਰਾ ਕਹਿੰਦੇ ਨੇ ਪਾਤਸ਼ਾਹ ਨੂੰ, ਸੋਵਰਨ ਨੂੰ, ਕਿ ਤੇਰੇ ਜਿਹੜਾ ਤੇਰਾ ਬਣ ਗਿਆ ਹੈ, ਜਿਹੜੀ ਰੂਹ ਤੇਰੇ ਹਵਾਲੇ ਹੈ, ਉਹਨੂੰ ਕਿਹਦੀ ਪਰਵਾਹ ਹੈ? ਫਿਰ ਕਾਣ ਕਹਿੰਦੇ ਨੇ ਮੈਨੂੰ ਕਿਹਦੀ ਕਾਣ ਹੈ, ਕਿਉਂਕਿ ਜਿਸ ਕੀ ਮੀਰਾ ਰਾਖੇ ਆਣ, ਕਿ ਜਿਸ ਦੀ ਅਣਖ ਦਾ ਜਿਸ ਦੀ ਹੋਂਦ ਦਾ ਰਾਖਾ ਪਾਤਸ਼ਾਹ ਹੈ ਉਹਨੂੰ ਫਿਰ ਕਿਹਦੀ ਪਰਵਾਹ ਹੋ ਸਕਦੀ ਹੈ। ਜੋ ਲੌਂਡਾ ਪ੍ਰਭ ਕੀਆ ਅਜਾਤ ਤਿਸ ਲੌਂਡੇ ਕੋ ਕਿਸ ਕੀ ਤਾਤ, ਜ਼ਾਹਰ ਹੈ ਕਿ ਜਦੋਂ ਗੁਲਾਮ ਬਣਾਏ ਜਾਂਦੇ ਸੀ, ਗੁਲਾਮ ਖਰੀਦੇ ਜਾਂਦੇ ਸੀ,
ਗੁਲਾਮ ਦੇ ਲਈ ਸ਼ਬਦ ਗੁਲਾਮ ਮੁੰਡੇ ਲਈ ਲੌਂਡਾ ਸ਼ਬਦ ਸੀ ਜੀ ਤੇ ਗੁਲਾਮ ਕੁੜੀ ਲਈ ਲੌਂਡੀ ਸੀ। ਜੀ ਸੋ ਗੁਰੂ ਸਾਹਿਬ ਨੇ ਇਸ ਲਫ਼ਜ਼ ਨੂੰ ਰੱਬ ਦੇ ਅੱਗੇ ਆਪਾ ਭੇਟ ਕਰਨ ਵਾਂਗ, ਜਿਵੇਂ ਲੌਂਡਾ ਜਾਂ ਲੌਂਡੀ ਜਿਹੜੀ ਸਲੇਵ ਹੀ ਸਲੇਵ ਸ਼ੀ ਸਲੇਵ, ਉਹ ਆਜ਼ਾਦ ਨਹੀਂ ਹੁੰਦੇ, ਉਹ ਮਾਲਕ ਦੀ ਰਜ਼ਾ 'ਚ ਹੁੰਦੇ ਨੇ। ਜੀ ਗੁਰੂ ਸਾਹਿਬ ਨੇ ਕਿਹਾ ਕਿ ਵੀ ਗੁਰੂ ਸਾਹਿਬ ਨੇ ਫਰਮਾਇਆ ਕਿ ਮੈਂ ਤੇਰਾ ਦਾਸ ਬਣ ਗਿਆ, ਬਿਲਕੁਲ ਮੈਂ ਤੇਰਾ ਨੌਕਰ ਹੈ ਤੇ ਮੈਨੂੰ ਹੁਣ ਕਿਸੇ ਵੀ ਜ਼ਾਤ ਹੰਕਾਰ ਦੀ ਪਰਵਾਹ ਨਹੀਂ ਹੈ, ਕਿਉਂਕਿ ਮੈਂ ਤੇਰਾ ਜੀ ਤੇ ਜਦੋਂ ਤੂੰ ਮੇਰਾ ਮਾਲਕ ਹੈ ਤੇ ਫਿਰ ਮੈਨੂੰ ਕਿਹਦੀ ਤਾਤ ਹੁੰਦਾ ਈਰਖਾ, ਮੈਨੂੰ ਕਿਹਦੇ ਨਾਲ ਈਰਖਾ ਹੋ ਸਕਦੀ ਹੈ? ਤੂੰ ਹੀ ਮੇਰਾ ਹੈ। ਜੀ ਵੇ ਮੋਤਾਜਾ ਵੇ ਪਰਵਾਹੋ ਨਾਨਕ ਦਾਸ ਕਹੋ ਗੁਰਵਾਹੋ, ਕਿ ਉਹ ਵਾਹਿਗੁਰੂ ਵੇ ਮੁਹਤਾਜ ਹੈ, ਕਿਸੇ ਦਾ ਮੁਹਤਾਜ ਨਹੀਂ ਹੈ ਤੇ ਬੇਪਰਵਾਹ ਹੈ। ਤੇ ਪੰਜਵੇਂ ਨਾਨਕ ਫਰਮਾਉਂਦੇ ਨੇ ਕਿ ਆਓ ਭਾਈ ਰਲ ਮਿਲ ਕੇ ਉਸ ਬੇਮੁਹਤਾਜ ਬੇਪਰਵਾਹ ਵਾਹਿਗੁਰੂ ਨੂੰ ਵਾਹ ਵਾਹ ਕਰੀਏ। ਵੰਡਰਫੁਲ ਵੰਡਰਫੁਲ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਅਸੀਂ ਆਪਣੇ ਵਿਊਜ਼ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਾਗਿਆ ਦੋ ਦਿਖਦੀ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ?